ਜੀ ਦੋਸਤੋ ਅਸਲਾਮ ਵਾਲੇਕੁਮ ਜੀ। ਉਮੀਦ ਕਰਨੇ ਆ ਕਿ ਸਭ ਦੋਸਤ ਖੈਰ ਖਰੀਅਤ ਨਾਲ ਹੋਣਗੇ। ਅੱਜ ਅਸੀਂ ਆਪਣੇ ਦੋਸਤਾਂ ਦੇ ਨਾਲ ਮਸ਼ਵਰਾ ਕਰਾਂਗੇ ਔਰ ਉਹਨਾਂ ਨੂੰ ਦੱਸਾਂਗੇ ਕਿ ਸਰਬੀਆ ਦਾ ਵੀਜ਼ਾ ਲੈਣ ਵਾਸਤੇ ਕਿਹੜੇ ਡਾਕੂਮੈਂਟ ਚਾਹੀਦੇ ਨੇ। Subscribe now and press the bell icon. Never miss an update. ਜੀ ਦੋਸਤੋ ਸਾਨੂੰ ਡਾਕੂਮੈਂਟ ਕਿਹੜੇ ਚਾਹੀਦੇ ਨੇ ਸਰਬੀਆ ਦਾ ਵੀਜ਼ਾ ਅਪਲਾਈ ਕਰਨ ਵਾਸਤੇ। ਸਭ ਤੋਂ ਪਹਿਲੀ ਗੱਲ ਕਿ ਜਿਹੜੀ ਸਰਬੀਆ ਦੀ ਐਮਬੈਸੀ ਹੈ ਉਹ ਪਾਕਿਸਤਾਨ ਦੇ ਵਿੱਚ ਨਹੀਂ ਹੈ, ਠੀਕ ਹੈ। ਉਹਦਾ ਵੀਜ਼ਾ ਇੰਡੀਆ ਤੋਂ ਅਪਲਾਈ ਹੋ ਸਕਦਾ ਵੇ, ਉਸ ਤੋਂ ਬਾਅਦ ਵੀਅਤਨਾਮ ਤੋਂ, ਫਿਲਪਾਈਨ ਤੋਂ, ਈਰਾਨ ਤੋਂ, ਤਹਿਰਾਨ ਤੋਂ, ਠੀਕ ਹੈ, ਇਸ ਜਗ੍ਹਾ ਤੋਂ ਹੋ ਸਕਦਾ ਵੇ। ਔਰ ਇਹਦੇ ਵਿੱਚ ਇੱਕ ਤਾਂ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ, ਦੂਸਰੇ ਨੰਬਰ 'ਤੇ ਆਨਲਾਈਨ ਅਪਲਾਈ ਕਰਕੇ ਜਿਹੜਾ ਤੁਹਾਡੇ ਕੋਲ ਉਹਨਾਂ ਦਾ ਫਾਰਮ ਹੈ, ਠੀਕ ਹੈ, ਆਨਲਾਈਨ ਫਾਰਮ ਫਿਲ ਕਰਕੇ ਤੁਸੀਂ ਇੱਕ ਆਪਣੀ ਪੂਰੀ ਫਾਈਲ ਬਣਾਉਂਦੇ ਹੋ। ਫਾਈਲ ਬਣਾ ਕੇ ਜੈਰੀ ਵਾਲਿਆਂ ਦਾ ਆਫਿਸ ਹੈ, ਤੁਸੀਂ ਇਹ ਸਕਰੀਨ ਆਪਣੀ 'ਤੇ ਦੇਖਦੇ ਹੋ ਵੀ ਹਰ ਐਡਰੈਸ ਲਿਖਿਆ ਦਾ। ਇਸ ਐਡਰੈਸ 'ਤੇ ਜਾ ਕੇ ਤੁਸੀਂ ਆਪਣੀ ਜਿਹੜੀ ਫਾਈਲ ਹੈ ਉਹ ਸਬਮਿਟ ਕਰ ਸਕਦੇ ਹੋ, ਠੀਕ ਹੈ। ਅੰਬੈਸੀ ਦੀ ਜਿਹੜੀ ਫੀਸ ਹੈ ਉਹਦੀ $44 ਯਾਨੀ ਕਿ $44 ਅੰਬੈਸੀ ਦੀ ਫੀਸ ਹੈ। ਉਸ ਤੋਂ ਇਲਾਵਾ ਜਿਹੜਾ ਕੋਈ ਥੋੜ੍ਹਾ ਬਹੁਤਾ ਖਰਚਾ ਆਵੇ ਉਹ ਸਿਰਫ ਜਾਰੀ ਆਫਿਸ ਦਾ ਹੋਏਗਾ, ਠੀਕ ਹੈ। ਇਹਦੇ ਵਿੱਚ ਤੁਹਾਨੂੰ ਕਿਹੜੇ ਡਾਕੂਮੈਂਟ ਚਾਹੀਦੇ ਨੇ। ਸਭ ਤੋਂ ਪਹਿਲੀ ਗੱਲ ਕਿ ਤੁਹਾਨੂੰ ਪਾਸਪੋਰਟ ਚਾਹੀਦਾ, ਤੁਹਾਡਾ ID ਕਾਰਡ ਚਾਹੀਦਾ, ਹੋਟਲ ਬੁਕਿੰਗ ਚਾਹੀਦੀ ਹੈ, ਬੈਂਕ ਸਟੇਟਮੈਂਟ ਚਾਹੀਦੀ ਹੈ, ਹੈਲਥ ਇੰਸ਼ੋਰੈਂਸ ਚਾਹੀਦੀ ਹੈ, ਟਰੈਵਲ ਇੰਸ਼ੋਰੈਂਸ ਚਾਹੀਦੀ ਹੈ। 4 ਤੁਹਾਨੂੰ ਵਾਈਟ ਬੈਕਗਰਾਊਂਡ ਦੀਆਂ ਪਿਕਚਰਾਂ ਚਾਹੀਦੀਆਂ ਨੇ 2x2 ਦੀਆਂ, 2 ਇੰਚ ਬਾਈ 2 ਇੰਚ, ਠੀਕ ਹੈ। ਉਸ ਤੋਂ ਬਾਅਦ ਵਿੱਚ ਤੁਹਾਨੂੰ ਇਨਵੀਟੇਸ਼ਨ ਲੈਟਰ ਚਾਹੀਦਾ, ਠੀਕ ਹੈ। ਔਰ ਉਸ ਦੇ ਨਾਲ ਤੁਹਾਨੂੰ ਐਕਸਟਰਾ ਜਿਹੜੇ ਤੁਹਾਡੇ ਕਾਗਜ਼ ਨੇ ਤੁਸੀਂ ਆਪਣੇ ਨਾਲ ਲਾ ਸਕਦੇ ਹੋ। ਫਾਰ ਐਗਜ਼ਾਮਪਲ ਕਿ ਤੁਹਾਡੇ ਆਪਣੇ ਨਾਂ 'ਤੇ ਪ੍ਰਾਪਰਟੀ ਹੈ, ਤੁਸੀਂ ਉਹਦੀ ਟਰਾਂਸਲੇਸ਼ਨ ਕਰਵਾ ਕੇ ਉਹ ਵੀ ਤੁਸੀਂ ਨਾਲ ਲਾ ਸਕਦੇ ਹੋ, ਠੀਕ ਹੈ। ਅਗਰ ਫਾਰ ਐਗਜ਼ਾਮਪਲ ਤੁਹਾਡੇ ਕੋਲ ਇਨਵੀਟੇਸ਼ਨ ਲੈਟਰ ਨਹੀਂ ਹੈ, ਠੀਕ ਹੈ, ਉਸ ਤੋਂ ਬਗੈਰ ਵੀ ਤੁਸੀਂ ਅਪਲਾਈ ਕਰ ਸਕਦੇ ਹੋ, ਠੀਕ ਹੈ। ਉਹਦੇ ਵਿੱਚ ਜਿਹੜੀ ਅੰਬੈਸੀ ਦੀ ਫੀਸ ਹੈ ਉਹ ਮੈਂ ਤੁਹਾਨੂੰ ਪਹਿਲੇ ਵੀ ਦੱਸ ਚੁੱਕਾ ਕਿ $44 ਜਿਹੜੀ ਹੈ ਉਹ ਅੰਬੈਸੀ ਦੀ ਫੀਸ ਹੈ। ਉਸ ਤੋਂ ਇਲਾਵਾ ਜਿਹੜਾ ਕੋਈ ਥੋੜ੍ਹਾ ਬਹੁਤਾ ਖਰਚਾ ਆਵੇ ਉਹ ਜਾਰੀ ਆਫਿਸ ਦਾ, ਉਹ ਤੁਹਾਨੂੰ ਤੁਸੀਂ ਆਫਿਸ ਦੇ ਵਿੱਚੋਂ ਚੈੱਕ ਕਰ ਸਕਦੇ ਹੋ, ਠੀਕ ਹੈ। ਅਤੇ ਜਿਹੜੇ ਮੇਰੇ ਚੈਨਲ 'ਤੇ ਨਵੇਂ ਦੋਸਤ ਆ ਰਹੇ ਨੇ, ਬਰਾਏ ਮਿਹਰਬਾਨੀ ਕਰਕੇ ਮੇਰੇ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰੋ ਤਾਂ ਕਿ ਹਰ ਨਈ ਆਉਣ ਵਾਲੀ ਵੀਡੀਓ ਜਿਹੜੀ ਹੈ ਤੁਹਾਡੇ ਕੋਲ ਬਆਸਾਨੀ ਪਹੁੰਚ ਸਕੇ, ਤਾਂ ਕਿ ਤੁਸੀਂ ਖੁਦ ਆਪਣੇ ਵੀਜ਼ੇ ਦਾ ਪ੍ਰੋਸੈਸ ਖੁਦ ਕਰ ਸਕੋ, ਠੀਕ ਹੈ। ਕਿਸੇ ਦੂਸਰੇ ਬੰਦੇ ਦੇ ਹੱਥੇ ਚੜ੍ਹਨ ਦੀ ਜ਼ਰੂਰਤ ਕੋਈ ਨਹੀਂ, ਠੀਕ ਹੈ। ਅਤੇ ਇਹਦੇ ਵਾਸਤੇ ਅਗਰ ਤੁਹਾਡੇ ਬੈਨੀਫਿਟ ਵਾਸਤੇ ਅਸੀਂ ਤੁਹਾਨੂੰ ਦੱਸਣਾ ਜਿਹੜਾ ਇਹਦੇ ਵਿੱਚ ਜਿਹੜਾ ਤੁਹਾਡਾ ਟੂਰਿਸਟ ਵੀਜ਼ਾ ਵੇ ਤੁਹਾਡਾ 1 ਮਾਹ ਤੋਂ ਲੱਗ ਕੇ 3 ਮਾਹ ਦਾ ਵੇ, ਠੀਕ ਹੈ। ਉਸ ਤੋਂ ਬਾਅਦ ਜਿਹੜਾ ਤੁਹਾਡਾ ਬਿਜ਼ਨਸ ਵੀਜ਼ਾ ਅਪਲਾਈ ਕਰਦੇ ਹੋ ਤੁਹਾਡਾ 6 ਮਾਹ ਦਾ ਹੁੰਦਾ, ਠੀਕ ਹੈ। ਉਸ ਤੋਂ ਇਲਾਵਾ ਜਿਹੜਾ ਤੁਹਾਡਾ ਸ਼ਾਰਟ ਸਟੇ ਵੀਜ਼ਾ ਵੇ ਉਹ 1 ਤੋਂ 3 ਮੰਥ ਦਾ ਵੇ, ਠੀਕ ਹੈ। ਉਹਨੂੰ ਤੁਸੀਂ ਟ੍ਰਾਂਜ਼ਿਟ ਵੀ ਕਹਿ ਸਕਦੇ ਹੋ, ਸ਼ਾਰਟ ਵੀਜ਼ਾ ਵੀ ਕਹਿ ਸਕਦੇ ਹੋ, ਠੀਕ ਹੈ। ਤੁਸੀਂ ਆਪਣੀ ਸਕਰੀਨ 'ਤੇ ਦੇਖਦੇ ਹੋ ਵੀ ਆਲਰੇਡੀ ਇਹ ਵੀਜ਼ੇ ਲੱਗੇ ਦੇ ਨੇ ਲੜਕਿਆਂ ਦੇ, ਠੀਕ ਹੈ। ਕੰਮ ਹੋ ਰਿਹਾ, ਕਾਫੀ ਦੋਸਤਾਂ 'ਤੇ ਮੈਸੇਜ ਵੀ ਆਏ ਦੇ ਨੇ, ਕਾਲਾਂ ਵੀ ਆਈਆਂ ਨੇ ਕਿ ਜੀ ਅਸੀਂ ਸਰਬੀਆ ਦਾ ਵੀਜ਼ਾ, ਅਤੇ ਉਹ ਤੁਸੀਂ ਖੁਦ ਅਪਲਾਈ ਕਰ ਸਕਦੇ ਹੋ, ਠੀਕ ਹੈ, ਵਿਦਆਊਟ ਐਨੀ ਪ੍ਰੋਬਲਮ, ਠੀਕ ਹੈ। ਇਹਦੇ ਵਿੱਚ ਕਿਸੇ ਨੂੰ ਕੋਈ ਜ਼ਰੂਰਤ ਨਹੀਂ ਕਿ 15 ਲੱਖ ਦੇਣ ਦੀ, 14 ਲੱਖ ਦੇਣ ਦੀ ਕੋਈ ਜ਼ਰੂਰਤ ਨਹੀਂ ਹੈ। ਤੁਸੀਂ ਖੁਦ ਅਪਲਾਈ ਕਰ ਸਕਦੇ ਹੋ। ਜਿਹੜੇ ਡਾਕੂਮੈਂਟ ਤੁਹਾਨੂੰ ਚਾਹੀਦੇ ਨੇ ਮੈਂ ਤੁਹਾਨੂੰ ਆਲਰੇਡੀ ਦੱਸ ਦਿੱਤੇ ਨੇ, ਠੀਕ ਹੈ। ਉਸ ਤੋਂ ਬਾਅਦ ਆਫਿਸ ਜਿੱਥੇ ਤੁਸੀਂ ਅਪਲਾਈ ਕਰ ਸਕਦੇ ਹੋ ਬਿਲਕੁਲ ਤੁਹਾਡੀ ਸਕਰੀਨ ਦੇ ਉੱਤੇ ਚੱਲ ਸਕਦੇ ਨੇ। ਗੁਜਰਾਂਵਾਲਾ, ਲਾਹੌਰ, ਪਸ਼ਾਵਰ, ਫੈਸਲਾਬਾਦ, ਮੁਲਤਾਨ, ਸਿਆਲਕੋਟ, ਇਸਲਾਮਾਬਾਦ, ਹਰ ਜਗ੍ਹਾ 'ਤੇ ਆਫਿਸ ਬਣੇ ਦੇ ਨੇ, ਠੀਕ ਹੈ। ਤੁਸੀਂ ਆਪਣੀ ਪੂਰੀ ਫਾਈਲ ਕੰਪਲੀਟ ਕਰਨੀ ਹੈ। ਫਾਈਲ ਕੰਪਲੀਟ ਕਰਨ ਤੋਂ ਬਾਅਦ ਤੁਸੀਂ ਜਾਰੀ ਆਫਿਸ ਚਲੇ ਜਾਣਾ, ਉੱਥੇ ਜਾ ਕੇ ਤੁਸੀਂ ਸਬਮਿਟ ਕਰ ਦੇਣੇ ਨੇ, ਠੀਕ ਹੈ। ਸਬਮਿਟ ਕਰਨ ਤੋਂ ਬਾਅਦ 20 ਤੋਂ 22 ਡੇਜ਼ ਵਰਕਿੰਗ ਡੇਜ਼ ਜਿਹੜੇ ਨੇ ਉਹਦੇ ਵਿੱਚ ਤੁਹਾਡਾ ਫਾਈਨਲ ਹੋ ਜਾਂਦਾ, ਠੀਕ। ਉਹਦੇ ਵਿੱਚ ਤੁਹਾਡਾ ਵੀਜ਼ਾ ਲੱਗ ਕੇ ਤੁਹਾਡਾ ਪਾਸਪੋਰਟ ਵਾਪਸ ਆ ਜਾਂਦਾ। ਜਾਰੀ ਆਫਿਸ ਤੁਹਾਨੂੰ ਕਾਲ ਕਰ ਦੇਣਾ, ਤੁਸੀਂ ਜਾ ਕੇ ਆਪਣਾ ਪਾਸਪੋਰਟ ਕਲੈਕਟ ਕਰ ਸਕਦੇ ਹੋ, ਠੀਕ ਹੈ। ਇਹਦੇ ਨਾਲ ਹੀ ਮੈਨੂੰ ਤਾਂ ਇਜਾਜ਼ਤ, ਸੁਣੇ ਰੱਬ ਦੇ ਵਾਲੇ। ਇਨਸ਼ਾਅੱਲਾ ਨੈਕਸਟ ਵੀਡੀਓ ਦੇ ਨਾਲ ਹਾਜ਼ਰ ਹੋਵਾਂਗੇ। ਤਬ ਤੱਕ ਅੱਲਾ ਹਾਫਿਜ਼। Subscribe now and press the bell icon. Never miss an update.